आओ जी आ गए यहाँ ते पूरा गा पा गए यहाँ। पंजाबी रेडियो यूएसए ते खासे चारे पासे। सत श्री अकाल जी, पंजाबी रेडियो यूएसए ते सारिਆਂ ਦਾ ਸਵਾਗਤ ਹੈ। ਕਿੱਦਾਂ ਤਾਇਆ ਸਿਆ? ਮੈਂ ਠੀਕ ਆ। ਮੈਂ ਹਾਂ ਜੀ ਹਰਮਨਪ੍ਰੀਤ ਕੌਰ ਤੇ ਅੱਜ ਸਾਡਾ ਤਾਇਆ ਥੋੜਾ ਜਿਹਾ ਬਿਜ਼ੀ ਹੈ, ਆਪਣੇ ਮੋਬਾਈਲ ਦੇ ਉੱਪਰ ਕੁਝ ਲੱਭਣ ਦੀ ਕੋਸ਼ਿਸ਼ ਦੇ ਵਿੱਚ ਹੈ। ਮੈਂ ਨਾ ਲੱਭ ਰਿਹਾ ਵਾਂ ਆਪਣੇ ਨਾ, ਮੈਂ हेयर ट्रांसप्लांट कराना है। ਤਾਇਆ ਕੰਮ ਦੇ ਵੇਲੇ 'ਚ ਸਿਰਫ ਕੰਮ ਹੁੰਦਾ। ਇਹ ਕੰਮ ਜੋ ਕੰਮ ਨਹੀਂ ਹੈ, ਇਹ ਕੰਮ ਦਾ ਇਸ ਰੇਡੀਓ ਨਾਲ ਕੋਈ ਸਬੰਧ ਨਹੀਂ ਹੈ। ਨਹੀਂ ਮੈਂ ਰੇਡੀਓ ਤੋਂ ਪੈਸੇ ਥੋੜੀ ਮੰਗ ਲਏ ਜੇ ਕਿ ਮੈਨੂੰ ਦਿਓ ਮੈਂ ਲਵਾਣਾ। ਮੈਂ ਇਹ ਕਹਿ ਰਹੀ ਹਾਂ ਕਿ ਜਦੋਂ ਰੇਡੀਓ ਦੇ ਉੱਪਰ ਆਪਾਂ ਗੱਲਬਾਤ ਕਰਨੀ ਹੈ ਨਾ, ਤਾਂ ਆਪਾਂ ਸਿਰਫ ਗੱਲਬਾਤ ਕਰਨੀ ਤੇ ਗੱਲਬਾਤ ਕੀਤੀ। ਮੈਂ ਕਿਹੜੀ ਗੱਲਬਾਤ ਕਰਤੀ ਹੈ? ਨਹੀਂ, ਆਪਾਂ ਉਸ ਵੇਲੇ ਮੋਬਾਈਲ ਨਹੀਂ ਵੇਖਣਾ। ਉਦੋਂ ਆਪਾਂ हेयर ट्रांसप्लांट ਦੀ ਗੱਲ ਨਹੀਂ ਕਰਨੀ, ਉਦੋਂ ਆਪਾਂ ਦੀਨ ਦੁਨੀਆ ਦੀ ਗੱਲ ਕਰਨੀ। ਅੱਛਾ ਹਾਂ, ਹੋਰ ਸੁਣਾਤਾ ਇਹੀ ਕਿਤੇ ਮੈਂ ਕਿਸੇ ਦੇ ਲੀਵਰ ਟ੍ਰਾਂਸਪਲਾਂਟ ਦੀ ਖਬਰ ਸੁਣਦਾ ਤੇ ਸਵਾਦ ਲੈ ਲੈ ਸੁਣਨੀ ਸੀ। ਆਪਣੇ हेयर ट्रांसप्लांट ਦੀ ਗੱਲ ਕੀਤੀ ਤੇ ਨਾਲ ਹੀ ਇਹਨੂੰ ਨਾ ਲੂਜ ਮੋਸ਼ਨ 'ਚ ਲੱਗ ਗਏ ਨੇ। ਤਾਇਆ ਘੱਟ ਬੋਲੀ ਦਾ ਹੁੰਦਾ, ਆਉਂਦਿਆਂ ਹੀ ਉਹ ਵੀ ਥੋੜਾ ਜਿਹਾ ਖੁਸ਼ ਰਿਹਾ ਕਰ। ਨਹੀਂ ਮੈਂ ਖੁਸ਼ ਹਾਂ। ਮੈਂ ਨਾ ਐਕਚੁਅਲੀ ਨਾ हेयर ट्रांसप्लांट कराना है। ਕੀ ਕਰਾਣਾ? हेयर ट्रांसप्लांट। हेयर ट्रांसप्लांट ਬੂਟਾ ਥੋੜੀ ਹੈਗਾ ਪਲਾਂਟ ਲਾਣਾ ਜਿਹੜਾ ਆਪਾਂ ਪਲਾਂਟ ਕਹਿੰਦੇ, ਟ੍ਰਾਂਸਪਲਾਂਟ ਕਹਿੰਦੇ। ਨਹੀਂ ਤਾਇਆ, ਬਲਕਿ ਟ੍ਰਾਂਸਪਲਾਂਟ ਹੀ ਇੱਥੋਂ ਟ੍ਰਾਂਸਪਲਾਂਟ ਕਰਕੇ ਉੱਤੇ ਲਾ ਦਿੰਦੇ ਆ। ਤਾਇਆ ਪਲੀਜ਼। ਹਾਂ, ਤੈਨੂੰ ਕਿਹੜੀ ਗੱਲ ਮੈਂ ਸਮਝਾਈ ਜਾਨੀ, ਤੂੰ ਫੇਰ हेयर ट्रांसप्लांट ਮੈਂ ਨਾ ਥੋੜੇ ਆਪਣੇ ਬਾਲ ਨੂੰ ਰਿਤਿਕ ਰੋਸ਼ਨ ਵਰਗੇ ਬਣਾਣੇ ਆ। ਕਿਉਂ? ਕਿਉਂਕਿ ਮੇਰਾ ਮੂੰਹ ਰਿਤਿਕ ਵਰਗਾ ਹੈ। ਜ਼ਿਆਦਾ ਨਹੀਂ ਹੋ ਗਿਆ? ਦੇਖ ਮੇਰੀ ਜੋ ਲਾਈਨ। ਮੈਂ ਸੋਚ ਰਿਹਾ ਕਿ ਮਤਲਬ ਜਦੋਂ ਮੇਰੇ ਬਾਲ ਵੱਧ ਗਏ ਨਾ, ਹਾਂ, ਉਸ ਤੋਂ ਬਾਅਦ ਮੈਂ ਕਰਨੀ ਹੈ ਇੱਕ ਫਿਲਮ। ਅੱਛਾ, ਮੇਰੀ डायरेक्टर ਨਾਲ ਗੱਲ ਹੋ ਗਈ ਹੈ। ਅੱਛਾ, प्रोड्यूसर ਨਾਲ भी ਗੱਲ ਹੋ ਗਈ ਹੈ। ਟੋਮਾ ਆਪਣਾ प्रोड्यूसर ਹੈ। ਕੌਣ ਹੈ? ਟੋਮਾ ਕੌਣ? ਟੋਮ ਕਰੂਜ਼। ਓਹੋ, ਉਹਨੂੰ ਪਿਆਰ ਨਾਲ ਮੈਂ ਟੋਮਾ ਕਹਿੰਦਾ। ਮੇਰਾ ਬੱਚਾ ਤੇ ਉਹਨੂੰ ਮੈਂ ਕਿਹਾ ਹੈਗਾ ਤੇ ਉਹਨੇ ਲਗਭਗ ਕਹਿ ਲਾ ਕਿ ਆਪਣਾ $10,000 ਮਿਲੀਅਨ ਲਾਣੇ ਮੇਰੀ ਫਿਲਮ ਤੇ। ਜ਼ਿਆਦਾ ਨਹੀਂ ਹੋ ਗਿਆ ਤਾਇਆ? ਨਹੀਂ, ਇਹ ਐਕਚੁਅਲੀ ਨਾ ਬੜੀ ਸਪੈਸ਼ਲ ਫਿਲਮ ਹੈ। ਹਾਂ, ਇਹ ਅਸੀਂ ਸਪੇਸ ਵਿੱਚ ਸ਼ੂਟ ਕਰ ਰਹੇ ਹਾਂ। ਵਾਓ, ਸੱਚੀ ਤਾਇਆ? ਹਾਂ। ਤੇ ਤੇਰੇ ਆਪੋਜ਼ਿਟ ਹੀਰੋਇਨ ਕੌਣ ਹੈ? ਹੀਰੋਇਨ ਉਹ ਨਾ ਕੀ ਕਹਿੰਦੇ ਨੇ, ਉਹ ਨਾਮ ਭੁੱਲ ਗਿਆ ਉਹਦਾ ਮੈਂ। ਲੀਨਾ ਜੋਲੀ। ਲੀਨਾ? ਇਟਸ ਐਂਜਲੀਨਾ ਜੋਲੀ। अच्छा अंजलिना है, मैंने लीना सुनिया सी ते वो अपनी इंटरव्यू च बोलती पई हाँ जिसे जोली में लीना कह रही किते। अच्छा ते मैं ते स्पेस नाल ਆਪਾਂ ਸ਼ੂਟ ਕਰ ਰਹੇ ਹਾਂ। ਨਹੀਂ, ਉੱਥੇ ਕੀ ਦਿਖਾ ਰਿਹਾ ਵੀ ਏਲੀਅਨਸ ਹੁੰਦੇ ਨੇ? ਤੂੰ ਏਲੀਅਨ ਦੀ ਭੂਮਿਕਾ ਨਿਭਾ ਰਿਹਾ ਤਾਂ। ਤੂੰ ਮੇਰੀ ਗੱਲ ਨਹੀਂ ਸਮਝੀ। ਤੂੰ ਸਪੇਸ ਉੱਤੇ ਅੰਤਰਿਕਸ਼ ਸਮਝਦੀ ਪਈ ਹੈ। ਉਹ ਕਰੋਨਾ ਫੈਲਿਆ ਸਪੇਸ ਪਾ ਕੇ ਮਤਲਬ ਕਿ ਗਜਾਂ ਦੀ ਦੂਰੀ ਬਣਾ ਕੇ ਸ਼ੂਟ ਕਰ ਰਹੇ ਹਾਂ ਆਪਾਂ। ਉਹ ਚ ਪੈਸੇ ਵੱਧ ਲੱਗਦੇ ਆ ਕਿਉਂਕਿ ਗੱਜ ਵਿੱਚ ਗੱਜ ਲਿਖਦਾ ਨਾ, ਗੱਜ ਗੱਗਾ ਜੱਜਾ ਗੱਜ, ਉਹਦਾ ਪੈਸਾ ਲੱਗਣਾ $10,000 ਮਿਲੀਅਨ। ਜ਼ਿਆਦਾ ਨਹੀਂ ਹੋ ਗਿਆ? ਮੈਂ 3D ਲਿਖ ਰਿਹਾ ਨਾ ਤਾਂ ਕਿ ਅੰਤਰਿਕਸ਼। ਤਾਇਆ ਪਲੀਜ਼, ਇਹੋ ਜਿਹੀਆਂ ਫਿਲਮਾਂ ਨਾ ਕੋਈ ਵੇਖਦਾ, ਨਾ ਚੱਲਦੀਆਂ ਨੇ ਤੇ ਨਾ ਹੀ ਇਹਨਾਂ ਫਿਲਮਾਂ ਦੀ ਲੋੜ ਹੈ ਕੋਈ। ਤੂੰ ਦੇਖ ਰੋਮਾਂਸ ਵਿੱਚ ਤੂੰ ਦੇਖਿਆ ਨਾ ਕਿ ਹੀਰੋ ਹੀਰੋਇਨ ਆਪਸ ਵਿੱਚ ਕੋਲ ਆ ਰਹੇ ਆ। ਇਹ ਪਹਿਲਾ ਰੋਮਾਂਸ ਹੋਏਗਾ ਜੇ ਗੱਜਾਂ ਦੀ ਦੂਰੀ ਹੋਏਗੀ ਤੇ ਰੋਮਾਂਸ ਕਾਇਮ ਹੋਏਗਾ। ਦੇਖ ਮਤਲਬ ਕਹਿ ਲਾ ਕਿ ਛੋਟੀਆਂ ਫੜ ਫਲਾਈਂਗ ਕਿਸ਼ਾਂ ਕਰਾਂਗੇ ਆਪਾਂ। ਹਾਂ, ਤੇ ਲੋਕਾਂ ਦਾ ਵੀ ਇਹਦੇ ਤੋਂ ਫਿਰ ਗੈਪ ਹੀ ਰਹੇਗਾ, ਸਪੇਸ ਹੀ ਹੋਏਗੀ, ਲੋਕ ਨਹੀਂ ਦੇਖਣਗੇ ਇਹਨੂੰ। ਤੇ ਕਿਦਾਂ ਇੱਡੀ ਹੈ ਨੈਸ਼ ਹੀ ਹੈ ਜੋ ਐਸੀ ਮਸ਼ਾਬ ਲਾਇਆ ਤੇਰਾ ਗਾਣਾ ਲਿਆ ਤੂੰ। ਤਾਈ ਦਾ ਕੀ ਹਾਲ ਹੈ? ਤਾਈ ਬਹੁਤ ਵਧੀਆ ਹੈਗੀ ਹੈ। ਤਾਈ ਨੂੰ ਵੀ ਨਾ ਮੈਂ ਕੰਮ ਦਿਵਾਤਾ। ਕੀ ਕਾਹਦਾ ਕੰਮ? ਇਸ ਫਿਲਮ ਦੇ ਵਿੱਚ ਨਾ ਐਗਜ਼ੀਕਿਊਟਿਵ ਪ੍ਰੋਡਿਊਸਰ ਬਣਵਾਤਾ ਉਹਨੂੰ ਮੈਂ। ਓਏ ਹੋਏ। ਹਾਂ, ਤੇ ਨਾਲ ਉਹਨੂੰ ਰੋਲ ਵੀ ਦਿਵਾਇਆ। ਕਾਹਦਾ ਰੋਲ? ਉਹਨੂੰ ਰੋਲ ਦਿਵਾਇਆ ਹੈਗਾ ਗੱਲ ਚ ਜ਼ਹਿਰ ਪਾਣ ਦਾ। ਮਤਲਬ ਕਿ ਕੋਈ ਰੋਮਾਂਟਿਕ ਸੀਨ ਚੱਲ ਰਿਹਾ ਉਹਦੇ ਵਿੱਚ ਜ਼ਹਿਰੀਲੀ ਗੱਲ, ਜਿਵੇਂ ਕਿ ਤੈਨੂੰ ਪਤਾ ਹੈਗਾ ਤਾਈ ਦਾ ਹੋਲਸੇਲ ਜ਼ਹਿਰ ਦਾ ਬਿਜ਼ਨਸ ਛੱਪਾਂ ਨੂੰ ਜ਼ਹਿਰ ਸਪਲਾਈ ਕਰਦੀ ਹੈ ਤਾਈ ਤੇਰੀ। ਤੇ ਫਿਰ ਆਪਾਂ ਨਾ ਦੇਖ ਆਪਾਂ what we want ਕਿ ਜੋ ਵੀ ਕਰੈਕਟਰ ਹੈਗਾ ਉਹ ਰੀਅਲ ਦਿਖੇ। ਜਿੱਦਾਂ ਕਿ ਮੈਂ ਰੀਅਲ ਦੇ ਵਿੱਚ ਹੀਰੋ ਹਾਂ। ਅੱਛਾ, ਆਪਣੀ ਲਾਈਫ ਦਾ ਵੀ ਹੀਰੋ ਹਾਂ ਮੈਂ। ਜਕਲੀਨ ਵੀ ਇਹ ਗੱਲ ਮੰਨਦੀ ਰਹੀ ਹੈ। ਮੱਲਿਕਾ ਨੇ ਤੇ ਬਾਅਦ ਚ ਲਿਖਾ ਲਿਆ ਸੀ ਕਿ ਤਾਇਆ ਹੀਰੋ ਹੈ। ਅੱਛਾ, ਹਾਂ ਬਿਲਕੁਲ। ਕਾਫੀ ਪ੍ਰਾਪਤੀਆਂ ਨੇ, ਬਹੁਤ ਜ਼ਿਆਦਾ ਪ੍ਰਾਪਤੀਆਂ ਨੇ। ਮੈਂ ਕਿਹਾ ਜੀ ਕਿਤੇ ਹੋਣੀਆਂ ਨਹੀਂ ਸਮਾਪਤੀਆਂ ਨੇ, ਇੰਨੀਆਂ ਪ੍ਰਾਪਤੀਆਂ ਨੇ। ਤੇ ਹੁਣ ਜਿਵੇਂ ਕਿ ਉਹ ਜ਼ਹਿਰ ਹੀ ਘੋਲਦੀ ਹੈ, ਇਸ ਕਰਕੇ ਆਪਾਂ ਨੂੰ ਰੀਅਲ ਕਰੈਕਟਰ ਦਿੱਤਾ ਉਹ ਵਾਲਾ। ਓਕੇ, ਟੋਮ ਜਿਹੜਾ ਹੈਗਾ ਡਾਇਰੈਕਟਰ ਵੀ ਬਣਿਆ ਤੇ ਪ੍ਰੋਡਿਊਸਰ ਵੀ ਬਣਿਆ। ਤੇ ਟੋਮੂ ਨੂੰ ਮੈਂ ਥੋੜਾ ਕਿ ਰੋਲ ਵੀ ਦਿੱਤਾ ਛੋਟਾ ਜਿਹਾ। ਤਾਂ ਟੋਮੂ ਨਾ ਕਹਿ, ਅਜੀਬ ਲੱਗਦਾ ਹੈ। ਇਟਸ ਟੌਮ ਕਰੂਜ਼। ਨਹੀਂ, ਮੈਂ ਮੇਰੇ ਵਾਸਤੇ ਟੋਮੂ ਹੀ ਹੈ। अच्छा, मेरा टोमू है। हाँ। मैं भाਵੇਂ टोफू कमा लूं, मेरी मर्जी। अच्छा ठीक है। हाँ, मेरा ਬੱਚਾ ਹੋ। ਤੇ ਉਹ ਉਹਦੇ ਚ ਮੈਂ ਦਿੱਤਾ ਰੋਲ। ਉਹਦਾ ਰੋਲ ਇਹ ਹੈਗਾ ਕਿ ਉਹਨੇ ਇੱਕ ਬਿਲਡਿੰਗ ਤੋਂ ਛਾਲ ਮਾਰਨੀ ਹੈ, 10 ਬਿਲਡਿੰਗਾਂ ਦੀ ਅਗਲੀ ਬਿਲਡਿੰਗ 11ਵੀਂ ਚ ਪਹੁੰਚਣਾ ਇੱਕੋ ਛਾਲ ਚ।
ਉਹ ਪਹੁੰਚ ਸਕਦਾ ਹੈ। ਕਾਫੀ ਫਲੈਕਸੀਬਲ ਹੈਗਾ, ਉਹਦੀ ਲੱਤਾਂ ਦੇ ਵਿੱਚ ਨਾ ਆਪਾਂ ਕਹਿ ਲਓ ਕਿ ਚੀਜ਼ਾਂ ਪੋਈਆਂ ਨੇ, ਜਦੋਂ ਉਹ ਛਲਾਂਗ ਮਾਰਦਾ ਲੱਤ ਖੁੱਲ ਜਾਂਦੀ ਹੈ। ਸਟ੍ਰੈਚੇਬਲ ਲੈਗ ਹੈ ਉਹਦੀ। ਤੇ ਬਹੁਤ ਕੁਝ ਪਲਾਨ ਕਰ ਰਹੇ, ਤੈਨੂੰ ਦੱਸ ਦੇਵਾਂਗੇ ਕਿਹੜੇ ਕਿਹੜੇ ਸ਼ਾਟਸ ਲੈ ਜਾਣਗੇ। ਮੈਂ ਨਹੀਂ ਸੁਣਨਾ ਕੁਛ ਵੀ। ਚੱਲ ਫਿਰ ਗਾਣਾ ਲਾ ਦੇ ਫਿਰ। ਹੈ ਕੰਮ ਕਰੋ ਐਵਰੀ ਨਾਈਟ। ਅੱਛਾ ਪੰਜਾਬੀ ਚੱਲਣੇ ਸੱਚ, ਠੀਕ ਹੈ ਚਲੋ ਕੋਈ ਗੱਲ ਨਹੀਂ, ਪੰਜਾਬੀ ਲੈ ਦਿਓ ਤੁਸੀਂ। ਮੇਰੇ ਖਾਬਾਂ ਵਿੱਚ ਤੂੰ, ਮੇਰੀਆਂ ਰਾਤਾਂ ਵਿੱਚ ਤੂੰ, ਹੈ ਨਾ, ਐਵਰੀ ਨਾਈਟ ਇਨ ਮਾਈ ਡ੍ਰੀਮ। ਇਤਨਾ ਮਿਲਦਾ ਜੁਲਦਾ ਗਾਣਾ ਲੱਭ ਲਓ, ਅਸੀਂ ਆਪੇ ਲਾ ਦਾਂਗੇ। ਚੱਲ ਲਾ ਦੇ। ਦੇਖ ਗੱਲ ਇਹ ਹੈ ਕਿ ਮੈਂ ਤੇਰੇ ਸਾਰੇ ਮਨਾਂ ਦੇ ਭਾਵ ਜਾਣਦੀ ਹਾਂ। ਹੁਣ ਅਸੀਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਤਾਂ ਇੱਥੇ ਸਿਰਫ ਪੰਜਾਬੀ ਗਾਣੇ ਹੀ ਲਗਾ ਸਕਦੇ ਹਾਂ, ਕਿਉਂਕਿ ਪੰਜਾਬੀ ਰੇਡੀਓ USA। ਨਹੀਂ, ਮੈਂ ਕਦਰ ਕਰਦਾ ਪੂਰੀ, ਮੈਂ ਖੁਦ ਅੰਦਰੋਂ ਪੰਜਾਬੀ ਹਾਂ। ਤੇ ਤੂੰ ਐ ਕਰ ਵੀ, ਤੈਨੂੰ ਮੈਨੂੰ ਪਤਾ ਹੈ ਗਾਣਾ ਬਹੁਤ ਪਸੰਦ ਹੈ, ਤੂੰ ਆਪ ਹੀ ਸੁਣਾ ਲੈ। ਕੀ ਕਹਿੰਦੇ ਨੇ, ਟਿੰਟਿਕ ਮੂਵੀ ਦਾ। ਕਿਹੜੀ ਮੂਵੀ? ਟਿੰਟਿਕ ਸੀ ਨਾ। ਅੱਛਾ, ਤੇ ਤੂੰ ਗਾਣਾ ਸੁਣਾ ਦੇ। TINTIC ਟਿੰਟਿਕ। ਹਾਂ, ਤੂੰ ਗਾਣਾ ਸੁਣਾ ਦੇ। ਐਵਰੀ ਨਾਈਟ ਵਾਲਾ। ਹਾਂ, ਐਵਰੀ ਨਾਈਟ। ਮੈਂ ਕਹਿੰਦਾ ਪੂਰਾ ਹੇਕ ਲਾ ਕੇ ਪੂਰਾ ਆਉਣ ਦਿਓ ਵਿਦ ਪੰਜਾਬੀ ਤੜਕਾ। ਐਵਰੀ ਨਾਈਟ ਇਨ ਮਾਈ। ਤਾਇਆ ਹੌਲੀ ਆ, ਦੇਖ ਸਾਡੇ ਆਵਾਜ਼ ਫਟਣ ਲੱਗ ਗਈ ਹੈ। ਹੌਲੀ ਗਾ, ਹੇਕ ਐਡੀ ਉੱਚੀ ਨਹੀਂ ਲੱਗੀ। ਹਾਈ ਲੈਵਲ ਦਾ ਗਾਣਾ, ਮਾਈਕ ਵਧੀਆ ਰੱਖੋ ਆਪਣੇ ਕੋਲ। ਮਾਈਕ ਬਹੁਤ ਵਧੀਆ ਨੇ, ਆਪ ਜਿਹਦਾ ਸੰਗ ਨਹੀਂ ਨਾ ਉਹਨਾਂ ਵਧੀਆ, ਥੋੜਾ ਜਿਹਾ ਭਾਵਨਾ। ਐਵਰੀ ਨਾਈਟ ਇਨ ਮਾਈ ਡ੍ਰੀਮ ਆਈ ਫੀਲ you, I achieve you. क्या बात? That is how AIO vowels ਹੁੰਦੇ ਨੇ, you move on. That is the num 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 ਨਨ ਸਵਾਦ ਲੈ ਰਿਹਾ ਗਾਣੇ ਦਾ ਮੈਂ। ਨਾ 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 ਬਸ ਇਹ ਤਾਂ ਫੀਲ ਆਈ ਸੀ ਮੈਨੂੰ। ਤਾਇਆ ਨਹੀਂ, ਇੰਨੀ ਫੀਲਿੰਗ ਨਹੀਂ ਲੈਣੀ ਕਿ ਲੋਕ ਪੱਥਰ ਮਾਰਨ। ਨਹੀਂ, ਇਸ ਤੋਂ ਅੱਗੇ ਮੈਂ ਗਾਂਦਾ, ਜਦੋਂ ਮੈਂ ਇਸ ਤੋਂ ਅੱਗੇ ਵੀ ਲਿਖਿਆ ਸੀ ਗਾਣਾ, ਉਹਨਾਂ ਨੇ ਫਿਲਮਾਇਆ ਨਹੀਂ। ਪੁੱਛ ਕਿਉਂ? ਜਦੋਂ ਇਹ ਲਾਈਨ ਆਈ ਜਹਾਜ਼ ਡੁੱਬ ਗਿਆ ਸੀ। ਚਲੋ ਛੱਡ। ਕੀ ਫਿਲਮ ਦਾ ਨਾਮ ਸੀ ਦੁਬਾਰਾ ਦੱਸੇ? TINTIC ਟਿੰਟਿਕ। ਹਾਂ, ਟਿੰਟਿਕ। ਤੇਰੇ ਹਿਸਾਬ ਨਾਲ ਟਿੰਟਿਕ ਹੀ ਸੀ। ਟਿੰਟਿਕ ਸੀਗਾ, ਬਹੁਤ ਵੱਡਾ ਜਹਾਜ਼ ਸੀ। ਮੈਂ ਤੈਨੂੰ ਅੱਗੇ ਹੋਰ ਐਕਸਪਲੇਨ ਕਰਦਾ, ਜਹਾਜ਼ ਡੁੱਬਿਆ ਗਿਆ। ਵੈਲਕਮ ਬੈਕ। ਹਾਂ ਚਾਰੇ ਪਾਸੇ ਸੁਣ ਰਹੇ ਹੋ ਤੇ ਮੈਂ ਸਦਾ ਬਹਾਦਰ ਐਕਟਰ ਟਿੰਟਿਕ ਮੂਵੀ ਦਾ। ਪਹਿਲਾਂ ਆਪਣੀ ਸਕਰੀਨ ਨਾਮ ਤਾਂ ਸਹੀ ਲੈ ਲਾ ਯਾਰ। ਇਹ ਇਹਨਾਂ ਨੇ ਆਪੇ ਟਾਈਟੈਨਿਕ ਰੱਖ ਦਿੱਤਾ ਹੈ। ਟਿੰਟਿਕ ਸੀਗਾ ਨਾਮ, ਲਿਖੀ ਮੈਂ ਫਿਲਮ ਦਾ ਸਕਰੀਨ ਪਲੇ ਮੈਂ ਲਿਖਿਆ ਸੀ। ਅੱਛਾ, ਕਾਸਟਿੰਗ ਡਾਇਰੈਕਟਰ ਵੀ ਮੈਂ ਰਿਹਾ ਹਾਂ, ਪਰ ਕਾਸਟਿੰਗ ਕਾਊਚ ਨਹੀਂ ਮੈਂ ਕਦੇ ਕੀਤਾ। ਵੈਰੀ ਗੁੱਡ, ਹੈ ਨਾ। ਬਟ ਮੇਰੀ ਸਕ੍ਰਿਪਟ ਨਾਲ ਬਹੁਤ ਕਾਸਟਿੰਗ ਕਾਊਚ ਹੋਇਆ। ਮਤਲਬ ਮੇਰਾ ਸੀਗਾ ਕਿ ਆਈ ਆਲਵੇਜ਼ ਬਿਲੀਵ ਇਨ ਹੈਪੀ ਐਂਡਿੰਗ। ਅੱਛਾ, ਬਟ ਇਹਨਾਂ ਨੇ ਮਤਲਬ ਬਹੁਤ ਕੰਮ ਖਰਾਬ ਕੀਤਾ। ਇਹਦੀ ਤਾਂ ਹੈਪੀ ਐਂਡਿੰਗ ਸੀ ਹੋਈ ਨਹੀਂ। ਇੱਕ ਬੰਦਾ ਮੈਨੂੰ ਕਹਿੰਦਾ ਕਿ ਅੰਗਰੇਜ਼ਾਂ ਦੀ ਸਿਰਫ ਟਿੰਟਿਕ ਮੂਵੀ ਸਾਫ ਸੁਥਰੀ ਸੀਗੀ। ਅੱਛਾ, ਤੇ ਮੈਂ ਥੱਪੜ ਮਾਰਿਆ ਉਹਦੇ। ਮੈਂ ਕਿਹਾ ਬੇਸਮੈਂਟ ਤੇਰੀ ਭੂਆ ਦੀ ਫੋਟੋ ਬਣਦੀ ਪਈ ਸੀ, ਉਹ ਕਿਸੇ ਸਾਫ ਸੁਥਰਾ ਸੀਗਾ। ਮੈਂ ਚੰਗਾ ਸੁਣਾਇਆ ਉਹਨੂੰ, ਮਤਲਬ ਇਹ ਕੋਈ ਗੱਲ ਹੁੰਦੀ ਹੈ ਨਾ। ਤੇ ਇਹ ਫਿਲਮ ਬਹੁਤ ਅੱਗੇ ਜਾਣੀ ਸੀਗੀ, ਲੇਕਿਨ ਇੱਥੇ ਨਾ ਜਿਹੜੀ ਉਹ ਜਨਾਨੀ ਸੀਗੀ ਨਾ, ਕੁੜੀ, ਹਾਂ, ਉਹ ਨਾਮ ਮੈਨੂੰ ਯਾਦ ਨਹੀਂ ਬੱਚੀ ਦਾ। ਹੈ ਰੋਜ਼। ਹਾਂ, ਰੋਜ਼ ਮਿਲਦੀ ਰਹੀ ਹੈ ਮੈਨੂੰ। ਅੱਛਾ, ਨਾਮ ਵੀ ਰੋਜ਼ ਸੀਗਾ ਉਹਦਾ। ਬਹੁਤ ਚੱਲੇ ਮਾਰੇ ਕੁੜੀ ਨੇ ਮੈਨੂੰ। ਅੱਛਾ, ਬਹੁਤ, ਮਤਲਬ ਕਿ ਜਿਮਨਾਸਟਿਕ ਵਾਲਾ ਡਾਂਸ ਕਰਕੇ ਦਿਖਾਇਆ ਉਹਨੇ ਮੈਨੂੰ ਕਿ ਮੈਨੂੰ ਫਿਲਮ ਚ ਲੈ ਲਓ। ਅੱਛਾ, ਤੇ ਕਹਿੰਦੀ ਮੈਨੂੰ ਜਲ ਪਿੱਟੀ ਰੋਗ ਵੀ ਨਹੀਂ ਹੈਗਾ। ਮੈਂ ਫਿਲਮ ਵਾਸਤੇ ਜਲ ਪਿੱਟੀ ਰੋਗ ਚ ਨਾ ਲੋਕੀ ਪਾਣੀ ਤੋਂ ਬਹੁਤ ਡਰਦੇ ਆ। ਦੈਟਸ ਵਾਟਰ ਫੋਬੀਆ। ਹੈ ਪੰਜਾਬੀ ਚ ਜਲ ਕਿਹੜਾ ਰੇਡੀਓ ਹੈ? ਰੇਡੀਓ ਕਿਹੜਾ? ਪੰਜਾਬੀ ਰੇਡੀਓ USA। ਤੇ ਕਿਹੜੀ ਭਾਸ਼ਾ ਚ ਗੱਲ ਹੋਏਗੀ? ਪੰਜਾਬੀ ਚ। ਜਲ ਪਿੱਟੀ ਕਹਿੰਦੇ ਉਹਨੂੰ। ਜਲ ਪਿੱਟੀ ਰੋਗ ਕਹਿੰਦੀ ਨਹੀਂ ਹੈਗਾ ਮੈਨੂੰ, ਮੈਂ ਪਾਣੀ ਦੇ ਵਿੱਚ ਰਹਿੰਦੀ ਆ। ਕਹਿੰਦੀ ਮੈਂ ਤੇ ਸਮੁੰਦਰ ਦੇ ਅੰਦਰ ਜਾ ਕੇ ਆਈ ਆ। ਮੈਂ ਕਿਹਾ ਮੂੰਹ ਤੇਰਾ ਬੇਲ ਮੱਛੀ ਵਰਗਾ ਹੈ। ਚੱਲ ਤੇਰੀ ਗੱਲ ਤੇ ਮੈਂ ਬਿਲੀਵ ਕਰ ਲੈਂਦਾ। ਚੰਗੀ ਭਲੀ ਸੋਹਣੀ ਸੁਨੱਖੀ ਕੁੜੀ ਸੀ ਉਹ। ਤੇ ਬੇਲ ਮੱਛੀ ਐਵੇਂ ਨਾ ਹਰੇਕ ਚ ਨੁਕਸ ਕੱਢੀ ਜਾਇਆ ਕਰਦਾ ਆ। ਬੇਲ ਮੱਛੀ ਸੋਹਣੀ ਨਹੀਂ ਹੁੰਦੀ ਜਦੋਂ ਇਹ ਛਾਲ ਮਾਰ ਕੇ ਉੱਪਰ ਆਂਦੀ, ਕਿੰਨਾ ਵਧੀਆ ਲੱਗਦਾ। ਤੂੰ ਕਿੱਥੇ ਦੇਖੀ ਹੋਣੀ? ਤੇਰੇ ਲੱਗੇ ਉਹਦੀ ਛਾਲ ਮਾਰੀ ਨਾ ਉਹਨੇ। ਸੱਚ, ਮੈਂ ਕਿਹੜੇ ਗਰੀਬਾਂ ਨਾਲ ਗੱਲ ਕਰ ਰਿਹਾ। ਛੱਪੜ ਦੇ ਕਿਨਾਰੇ ਬਹਿ ਕੇ ਹੈ ਟੂਨੇ ਕੀਤੇ ਹੋਏ ਨਾਰੀਅਲ ਖਾਣ ਵਾਲੀ। ਚੱਲ ਗਾਣਾ ਲੈ। ਹੈਲੋ, ਹਾਂ ਮੇਰੀ ਗੱਲ ਸੁਣੋ। ਵੈਲਕਮ ਬੈਕ। ਹਾਂ ਚਾਰੇ ਪਾਸੇ ਸੁਣ ਰਹੇ ਹੋ। ਬਾਕੀ ਹਰਮਨ ਕਹਿੰਦੇ ਨੇ ਕਿ ਹਰ ਕਾਮਯਾਬ ਇਨਸਾਨ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਤੇ ਬੰਦੇ ਨੂੰ ਮਰਵਾਉਂਦੀ ਵੀ ਜਨਾਨੀ ਹੈ। ਉਹ ਕਿਵੇਂ? ਤੂੰ ਟਿੰਟਿਕ ਮੂਵੀ ਲੈ ਲੈ। ਹੁਣ ਜਦੋਂ ਜਹਾਜ਼ ਡੁੱਬਿਆ, ਪਹਿਲੀ ਗੱਲ ਤੇ ਅਸਮੰਜਸ ਵਾਲੀ ਗੱਲ ਹੈ, ਜਹਾਜ਼ ਡੁੱਬਿਆ ਸੀਗਾ, ਬਲਾਸਟ ਨਹੀਂ ਹੋਇਆ। ਬਿਲਕੁਲ। ਫਿਰ ਫੱਟੇ ਕਿੱਥੋਂ ਆਏ? ਤਾਇਆ ਪਰ ਤੂੰ ਦੇਖਣਾ ਕਿ ਉਹ ਜਿਹੜਾ ਵਿਚਾਰਾ ਭੁੰਜੇ ਰਹਿ ਗਿਆ ਤੇ ਉਹ ਫੱਟੇ ਤੇ ਬੈਠੀ ਸੀ। ਇੱਥੇ ਵੀ ਆਵਾਂਗਾ। ਇੱਥੇ ਵੀ ਆਵਾਂਗਾ, ਹੈ ਨਾ। ਪਹਿਲੇ ਮੈਂ ਕਹਿੰਦਾ ਬੜੇ ਨਾ ਟੈਕਨੀਕਲ ਐਰਰਸ ਕੀਤੀਆਂ ਨੇ ਫਿਲਮ ਦੇ ਵਿੱਚ। ਮੈਂ ਸਾਰਾ ਪਲਾਨ ਕੀਤਾ ਸੀ। ਜਹਾਜ਼ ਡੁੱਬਿਆ, ਫੱਟੇ ਕਿੱਥੋਂ ਆ ਗਏ? ਬਲਾਸਟਾਂ ਹੋਇਆ ਨਹੀਂ। ਜੇ ਫੱਟਾ ਆ ਵੀ ਗਿਆ, ਤੂੰ ਮਾਂ ਦੀ ਧੀਏ ਗੋਰੇ ਮੂੰਹ ਵਾਲੀਏ, ਹੈ ਨਾ, ਨਿਮੋਨੀਆ ਦਾ ਸ਼ਿਕਾਰ ਜਨਾਨੀ ਚੜ ਕੇ ਬਹਿ ਗਈ ਫੱਟੇ ਤੇ। ਹਰ ਜਗ੍ਹਾ ਤੇ ਆਪਣਾ ਜਨਾਨੀਆਂ ਨੇ ਪੈਰ ਤਾਂ ਰੱਖਣਾ ਹੁੰਦਾ। ਚੱਲ ਤੂੰ ਪੈਰ ਛੱਡ, ਆਪਣੇ ਆਪ ਨੂੰ ਤਾਂ ਰੱਖ ਲਿਆ। ਉਹ ਗਰੀਬ ਨੂੰ ਵੀ ਮਾਰਾ ਕੇ ਪੂੰਝਾ ਕੇ ਦੇ ਦੇ, ਉਹ ਵੀ ਬਹਿ ਜਾਂਦਾ।
ਜੇ ਤੁਸੀਂ ਇੱਕ ਨੁੱਕਰ ਤੇ ਉਹ ਬੈਂਦੀ ਦੂਜੇ ਨੁੱਕਰ ਤੇ ਉਹ ਬੈਂਦਾ ਝੂਟਾ ਬਣ ਜਾਣਾ ਸੀ ਕਿ ਥੱਲੇ ਉੱਪਰ ਵਾਲਾ ਜਿਹੜਾ ਬਾਗਾਂ 'ਚ ਲੱਗਾ ਹੁੰਦਾ ਸ਼ੀਸ਼ਾ ਲੱਗ ਜਾਣਾ ਸੀ ਉਹਨੇ ਸ਼ੀਸ਼ਾ ਨਹੀਂ ਕੀਤਾ ਪਰ ਉਹ ਬੰਦਾ ਪਾਣੀ 'ਚ ਸ਼ੀਸ਼ਾ ਬਣ ਗਿਆ ਇਹ ਵੀ ਗੱਲ ਸਹੀ ਹੈ ਜੇ ਤੂੰ ਉਹਨੂੰ ਖਿੱਚ ਲੈਂਦੀ ਉਹਦਾ ਦੇਖ ਮੇਰੀ ਗੱਲ ਸੁਣ ਅੱਧਾ ਉਹਦਾ ਮੂੰਹ ਉੱਪਰ ਹੈ ਨਾ ਅੱਧਾ ਹਿੱਸਾ ਥੱਲੇ ਉਹਦਾ ਵਿਚਾਰੇ ਦਾ ਪਿਛਵਾੜਾ ਜਾਮ ਹੋ ਗਿਆ ਪਾਣੀ 'ਚ ਬਿਲਕੁਲ ਠਰ ਗਿਆ ਉਹ ਹੈ ਨਾ ਉਹਨੇ ਪਿੱਛੇ ਹੱਥ ਲਾ ਕੇ ਦੇਖਿਆ ਨਾ ਕਹਿੰਦਾ ਯਾਰ ਇਹ ਤਾਂ ਪੱਥਰ ਹੋ ਗਏ ਬਸ ਉਹ ਪੱਥਰ ਵਾਲੀ ਗੱਲ ਹੀ ਬਰਦਾਸ਼ਤ ਨਹੀਂ ਹੋਈ ਉਹਦੇ ਕੋ ਹੈ ਨਾ ਕਿ ਕਿੰਨੀ ਨਹੀਂ ਬਚਿਆ ਵਿਚਾਰਾ ਕਿੰਨੀ ਮਾੜੀ ਹੋਈ ਇੱਥੇ ਕੁੜੀ ਨੇ ਮਾੜੀ ਕੀਤੀ ਹੈ ਬਿਲਕੁਲ ਮਾੜੀ ਇੱਥੇ ਵੀ ਗਾਣਾ ਉਹ ਬਣਦਾ ਸੀਗਾ ਜਦ ਤੀਰ ਤੋੜਦੇ ਸਹਿਬਾ ਨੇ ਆਇਆ ਪਰ ਇਹ ਗਾਣਾ ਤਾਂ ਕਾਫੀ ਦੇਰ ਬਾਅਦ ਆਇਆ ਕਿਹੜਾ ਆ ਜਦ ਤੀਰ ਤੋੜਦੇ ਸਹਿਬਾ ਨੇ ਤੇ ਪਰ ਸਹਿਬਾ ਨੇ ਤੀਰ ਤਾਂ ਪਹਿਲਾਂ ਹੀ ਤੋੜੇ ਸੀ ਨਾ ਗਾਣਾ ਬਾਅਦ ਚ ਆਇਆ ਇਹ ਸੋਚ ਸਕਦੇ ਸੀਗੇ ਕਿ ਇੰਗਲਿਸ਼ ਚ ਬਣਾਉਂਦੇ ਵੈਨ ਸ਼ਹਿਬਾ ਬ੍ਰੋਕ ਸੋ ਮੈਨੀ arrows she was busy making her eyebrows ਤਾਇਆ ਬਸ अब बस क्या हाँ बस बस भी मैं क्या सीखा रखो वे शो फिल्म दे नहीं रखी इन्होंने लो जी आ गए यहाँ ते पूरा गप आ गए यहाँ पंजाबी रेडियो यूएसए ते हासे चारे पासे ਐਕਚੁਅਲ ਜੀ ਨਾ ਜਿਹੜੇ ਅੰਗਰੇਜ਼ ਡਾਇਰੈਕਟਰ ਹੁੰਦੇ ਨੇ ਸਾਡੇ ਇੰਡੀਅਨਸ ਦੀ ਬਹੁਤੀ ਕਦਰ ਨਹੀਂ ਕਰਦੇ ਅੱਜ ਤੂੰ ਸਾਰੀ ਅੰਗਰੇਜ਼ਾਂ ਦੀ ਗੱਲ ਕਰੀ ਜਾਏਗਾ ਬਿਲਕੁਲ ਰਹਿੰਦੇ ਕਿੱਥੇ ਪਏ ਆਪਾਂ ਚਾਹੇ ਜਿੱਥੇ ਮਰਜ਼ੀ ਰਹਿ ਰਹੇ ਆ ਹੋਰ ਵੀ ਦੁਨੀਆ 'ਚ ਲੋਕ ਵਸਦੇ ਨੇ ਜਿੱਦਾਂ ਬਹੁਤ ਸਾਰੇ ਲੋਕ ਨੇ ਹਾਂ ਤੇ ਫਿਰ ਕਰੋ ਗੱਲ ਫੇ ਕਿਸੇ ਲੋਕ ਦੀ ਕਰਾਂ ਫਿਰ ਹਾਂ ਕਰ ਤਾਇਆ ਲੈ ਨਿੱਕਾ ਜਿਹਾ ਮੁੰਡਾ ਨਿੱਕਾ ਹੀ ਹੁੰਦਾ ਜ਼ਰੂਰੀ ਨਹੀਂ ਹੈ ਮੁੰਡਾ ਨੌਜਵਾਨ ਨਹੀਂ ਹੋ ਸਕਦਾ ਮੁੰਡਾ ਨਿੱਕਾ ਹੁੰਦਾ ਵੱਡਾ ਹੋ ਕੇ ਬੰਦਾ ਬਣ ਜਾਂਦਾ ਅੱਛਾ ਉਹ ਬੰਦਾ ਵਿਆਹ ਤੋਂ ਬਾਅਦ ਬਣਦਾ ਨਹੀਂ ਵਿਆਹ ਤੋਂ ਬਾਅਦ ਬੇਵਕੂਫ ਬਣਦਾ ਤੁਹਾਡੀ ਤੇ ਸਟੇਟਮੈਂਟ ਹੀ ਗਲਤ ਹੈ ਟੈਕਨੀਕ ਹੁਣ ਸਮਝ ਆਈ ਹੈ ਬੰਦੇ ਦੁਖੀ ਕਿਉਂ ਨੇ ਕਿਉਂਕਿ ਮਾਂ-ਬਾਪ ਦੀ ਟੈਕਨੀਕ ਗਲਤ ਹੈਗੀ ਹੈ ਕਿ ਵਿਆਹ ਤੋਂ ਬਾਅਦ ਬੰਦਾ ਉਹ ਨਹੀਂ ਵਿਆਹ ਤੋਂ ਬਾਅਦ ਤੇ ਉਹ ਗਧਾ ਬੇਵਕੂਫ ਹੈ ਸਭ ਬੰਦਾ ਤੇ ਬਣ ਚੁੱਕਾ ਹੁੰਦਾ ਜੇ ਤੇਰੇ ਨਾਲ ਇਹ ਸਭ ਕੁਝ ਬੀਤਿਆ ਤਾਂ ਜ਼ਰੂਰੀ ਨਹੀਂ ਹਰੇਕ ਨਾਲ ਬੀਤੇ ਨਹੀਂ ਆਲਮੋਸਟ ਸਭ ਨਾਲ ਬੀਤਿਆ ਦੱਸੋ ਵੀ ਜੇ ਤੁਸੀਂ ਮੈਨੂੰ ਟਰੱਕ 'ਚ ਬੈਠੇ ਇਸ ਟਾਈਮ ਸੁਣ ਰਹੇ ਹੋ ਜੇ ਤੁਹਾਡੇ ਨਾਲ ਵੀ ਆ ਡੌਗ ਈਟਿੰਗ ਹੋਈ ਹੈ ਤੇ ਚੁੱਪ ਕਰਕੇ ਨਾ ਡੌਗ ਕੁੱਤੇ ਖਾਣੀ ਅੱਛਾ ਤੁਹਾਡਾ ਵੀ ਹੋਈ ਹੈ ਕੁਝ ਨਹੀਂ ਕਰਨਾ ਮੈਂ ਸਮਝ ਜੂੰਗਾ ਤੁਹਾਡੇ ਕੇ ਗੱਡੀ ਜਾ ਰਹੀ ਹੈ ਤੇ ਪਿੱਛੇ ਮਾਰਾ ਕੇ ਹੌਰਨ ਮਾਰ ਦਿਓ ਮੈਂ ਸਮਝ ਜੂੰਗਾ ਤੁਸੀਂ ਮੇਰੀ ਗੱਲ ਸਮਝ ਨਹੀਂ ਇਹ ਉਹ ਮੁਲਕ ਨਹੀਂ ਜਿੱਥੇ ਐਵੇਂ ਹੀ ਹੌਰਨ ਮਾਰ ਦਿਓ ਨਹੀਂ ਸੋਚ ਸਮਝ ਕੇ ਮਾਰਿਓ ਕੋਈ ਉਹ ਪਾਣੀ ਪੈ ਗਿਆ ਚੈੱਕ ਕੀਤਾ ਚੱਲਦਾ ਪਿਆ ਕਿ ਨਹੀਂ ਚੱਲਦਾ ਪਿਆ ਤਾਇਆ ਮੇਰੀ ਗੱਲ ਸੁਣ ਇਹ ਹੁਣ ਅੱਗੇ ਚਨਾਲੀ ਜਦੋਂ ਤੂੰ 11 ਸਾਲ ਦਾ ਸੀ ਕੀ ਕਰਦਾ ਹੁੰਦਾ ਸੀ ਮੈਂ 11 ਸਾਲ ਦਾ ਸੀਗਾ ਸਵੇਰੇ ਉੱਠ ਕੇ ਮੈਨੂੰ ਪੋਟੀ ਕਰਨੀ ਪੈਂਦੀ ਸੀ ਢਿੱਡ ਭਰਾ ਹੁੰਦਾ ਫਿਰ ਉਸ ਤੋਂ ਬਾਅਦ ਮੈਂ ਬ੍ਰਸ਼ ਕਰਦਾ ਸੀ ਬ੍ਰਸ਼ ਕਰਕੇ ਫਿਰ ਮੈਂ ਨਹਾਈ ਵੀ ਕਰਦਾ ਸੀਗਾ ਤੂੰ ਮੰਨੇਂਗੀ ਨਹੀਂ ਮੈਨੂੰ ਮੇਰੇ ਘਰਦੇ ਨੇ ਇੰਨੇ ਪਿਆਰ ਨਾਲ ਰੱਖਿਆ ਮੈਂ 12 ਸਾਲ ਦੀ ਉਮਰ ਤੱਕ ਜੌਨਸਨ ਐਂਡ ਜੌਨਸਨ ਦੇ ਪ੍ਰੋਡਕਟਸ ਯੂਜ਼ ਕੀਤੇ You can see my silky hairs. I was supposed to use Johnson & Johnson baby shampoo. अच्छा. Yeah, 12 साल की उम्र तक Johnson & Johnson साबुन ना बना जा रहे. अच्छा. कोमल स्किन है मेरी. हाँ बिल्कुल. अगर तेन होश सुनाऊंगा तू गाना ला तेन मैं सारा एक्सप्लेन करदा. ਜਿੱਦਾਂ ਕਿ ਮੇਰਾ ਬਚਪਨ ਬੜਾ ਰਈਸ ਸੀਗਾ ਤੇ ਬਹੁਤ ਪਿਆਰ ਨਾਲ ਬੀਤਿਆ 11 ਸਾਲ ਦੀ ਉਮਰ ਦੇ ਵਿੱਚ ਨਾ ਮੈਂ ਸਾਈਕਲ ਲਿਆ ਸੀ ਉਹਨੂੰ ਮੈਂ ਕੈਂਚੀ ਕਰਕੇ ਚਲਾਉਂਦਾ ਸੀ ਅੱਛਾ ਪਤਾ ਕੈਂਚੀ ਸਾਈਕਲ ਕੀ ਹਾਂ ਮੈਨੂੰ ਪਤਾ ਤੂੰ ਚਲਾਇਆ ਹਾਂ ਤਾਇਆ ਤੇਰੀ ਲੱਤ ਨਹੀਂ ਫਸੀ ਨਹੀਂ ਤਾਇਆ ਨਿੱਕੇ ਹੁੰਦੇ ਬਹੁਤ ਚਲਾਇਆ ਕੈਂਚੀ ਸਾਈਕਲ ਮੈਂ ਕੈਂਚੀ ਸਾਈਕਲ ਚਲਾਉਂਦਾ ਸੀ ਅੱਛਾ ਮਤਲਬ ਕੈਂਚੀ ਸਾਈਕਲ ਹੈ ਨਹੀਂ ਕਿ ਉਹਦਾ ਲੱਤ ਫਸਾ ਕੇ ਨਾ ਮੈਂ ਸਾਈਕਲ ਦੇ ਵਿੱਚ ਟੋਕਰੀ 'ਚ ਕੈਂਚੀ ਰੱਖ ਕੇ ਚਲਾਉਂਦਾ ਸੀਗਾ ਕੈਂਚੀ ਸਾਈਕਲ ਉਹਨੂੰ ਕਹਿੰਦੇ ਆ ਤਾਇਆ ਤੂੰ ਰਹਿਣ ਦੇ ਮੇਰੀ ਗੱਲ ਮੈਂ ਰਾਹ 'ਚ ਜਾਂਦੇ ਨਾ ਰੇਂਜਰ ਸਾਈਕਲ ਦੀਆਂ ਬ੍ਰੇਕਾਂ ਕੱਟਿਆ ਕਰਦਾ ਸੀ ਉਹਦਾ ਕਾਰਨ ਹੈਗਾ ਜਦੋਂ ਬ੍ਰੇਕ ਕੱਢੇ ਵਿੱਚ ਤਾਰ ਨਿਕਲਦੀ ਹੈ ਸਾਡੇ ਪਹਿਲਾਂ ਤਾਂਬੇ ਦੀ ਤਾਰਾਂ ਆਉਂਦੀਆਂ ਸੀ ਪਿੱਤਲ ਤਾਂਬਾ ਉਹਨੂੰ ਵੇਚ ਕੇ ਮੈਂ ਪਤੀਸ਼ਾ ਖਾਂਦਾ ਸੀ ਅੱਛਾ ਤੂੰ ਬਹੁਤ ਰਹੀਸ ਸੀ ਤੂੰ ਜੌਨਸਨ ਐਂਡ ਜੌਨਸਨ ਬੇਬੀ ਦੇ ਨਾਲ 11-12 ਸਾਲ ਦੀ ਉਮਰ ਤੱਕ ਨਹਾਉਂਦਾ ਰਿਹਾ ਹੈ ਮਤਲਬ ਤੇਲ ਲਾਉਂਦਾ ਰਿਹਾ ਹੈ ਤੇ ਉਹ ਤਾਂਬੇ ਵੇਚ ਕੇ ਪਤੀਸੇ ਖਾਂਦਾ ਰਿਹਾ ਤਾਇਆ ਹੱਦ ਹੁੰਦੀ ਹੈ ਕਿਸੇ ਨੇ ਕਿਹਾ ਸੀਗਾ ਕਿ ਕੁਝ ਮਿੰਟ ਕਰਕੇ ਦਿਖਾਇਆ ਤੇਰਾ ਦਿਮਾਗ ਕੀ ਚੱਲਦਾ ਤੇ ਮੈਂ ਸੋਚਿਆ ਕਿ ਇਹ ਸਾਈਕਲ ਦੀਆਂ ਬ੍ਰੇਕਾਂ ਵੇਸਟ ਨਹੀਂ ਜਾਣੀਆਂ ਚਾਹੀਦੀਆਂ ਤਾਇਆ ਬ੍ਰੇਕ ਲਗਾਉਣ ਲਈ ਹੁੰਦੀ ਹੈ ਵੇਚਣ ਲਈ ਨਹੀਂ ਮੈਂ ਵੀ ਲਗਾਈ ਹੈ ਮਾਰਕੀਟ 'ਚ ਤੇ ਪਤੀਸ਼ਾ ਮਿਲਿਆ ਮੈਨੂੰ ਮੇਰੀ ਗੱਲ ਸੁਣ ਇੱਕ ਮੁੰਡਾ ਹੈ ਲਿਵਜੋਤ ਸਿੰਘ ਅਰੋੜਾ
ਅੱਛਾ ਇਹਦਾ ਲਵ ਰੱਖਦਾ ਨਾ, ਇਹ ਲਿਵ ਰੱਖਦਾ ਗਲਤੀ ਨਾਲ। ਨਹੀਂ ਲਿਵਜੋਤ ਸਿੰਘ ਅਰੋੜਾ ਇਹਦਾ ਨਾਮ ਹੈ। ਲੌਂਗ ਲਿਵ ਬਬੂਸ਼ਾ। ਇਹ ਜਿਹੜਾ ਮੁੰਡਾ ਹੈ ਨਾ, ਇਹਦੇ ਕੰਮ ਸੁਣੇਗਾ ਨਾ ਹੈਰਾਨ ਹੋ ਜਾਏਗਾ। ਇਦਾਂ ਤੇ ਕਰਦੇ ਕਿਉਂ ਵਾ ਕਿ ਬੰਦਾ ਹੈਰਾਨ ਹੋ ਜੇ। ਤਾਇਆ ਅੱਛੇ ਕੰਮ ਕੀਤੇ ਨੇ ਉਹਨੇ। ਅੱਛਾ ਮੈਂਸ਼ਨ ਕਰਨਾ। ਹਾਂ ਤਾਇਆ ਛੱਤੀਸਗੜ੍ਹ ਦਾ ਰਹਿਣ ਵਾਲਾ ਬੱਚਾ। ਅੱਛਾ। ਔਰ ਇਹ ਬੱਚਾ ਜਿਹੜਾ ਇਹਦਾ IQ ਲੈਵਲ ਇੰਨਾ ਜ਼ਿਆਦਾ ਹੈ, ਉਮਰ ਚਾਹੇ 11 ਸਾਲ ਦੀ ਹੈ ਪਰ ਇਹਦਾ IQ ਲੈਵਲ 16 ਸਾਲ ਦੇ ਬੱਚੇ ਦੇ ਬਰਾਬਰ ਹੈ। ਨਿਗਾਹ ਕਾਫੀ ਤੇਜ਼ ਹੈ ਮਤਲਬ। ਹਾਂ ਨਿਗਾਹ ਨਹੀਂ ਤੇਜ਼, ਉੱਤੇ ਤਾਂ ਐਨਕਾਂ ਲੱਗੀਆਂ ਹੋਈਆਂ ਨੇ। IQ ਮਤਲਬ ਦਿਮਾਗੀ, ਉਹਦਾ ਦਿਮਾਗ ਦਾ ਲੈਵਲ ਜਿਹੜਾ, ਉਹਦੀ ਅਕਲ ਦਾ ਲੈਵਲ ਜਿਹੜਾ। Oh, you are talking about IQ level. Okay, yeah. ਹਾਂ ਤੇ ਤਾਇਆ ਇਹ ਜਿਹੜਾ ਮੁੰਡਾ ਹੈ ਇਹ ਨਾ ਮਤਲਬ ਬਿਨਾ ਪੈਨ ਤੋਂ, ਬਿਨਾ ਪੈਨਸਿਲ, ਬਿਨਾ ਪੇਪਰ ਲਈ ਕੋਈ ਵੀ 3 ਡਿਜਿਟਸ ਨੰਬਰ ਇਹਨੂੰ ਦੱਸੋ ਤੇ ਇਹ ਉਹਨਾਂ ਨੂੰ ਗੁਣਾ ਕਰ ਦਿੰਦਾ ਹੈ। ਅੱਛਾ ਹਾਂ ਕਿਆ ਬਾਤ ਹੈ। ਮਿੰਟਾਂ ਦੇ ਵਿੱਚ। ਔਰ ਫਿਰ ਇਹ ਦੇਖ ਕੇ ਇਹਦੇ ਮੂਹਰੇ ਕੋਈ ਵੀ ਮੋਬਾਈਲ ਨੰਬਰ ਬੋਲੋ, ਇਹ ਬੱਚਾ ਫਟਾਫਟ ਉਸ ਮੋਬਾਈਲ ਨੰਬਰ ਨੂੰ ਯਾਦ ਕਰ ਲੈਂਦਾ, ਦੁਬਾਰਾ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਕਿਆ ਬਾਤ ਹੈ। ਇਹਦੀ ਸਹੇਲੀਆਂ ਬੜੀਆਂ ਬਣੀਆਂ, ਲਿਖਾ ਲਿਆ ਮੇਰੇ ਤੋਂ ਨੰਬਰ ਨਹੀਂ ਭੁੱਲਣੇ ਇਹਨੂੰ। ਤੇ ਤਾਇਆ ਇਸ ਮੁੰਡੇ ਦਾ IQ ਲੈਵਲ ਕਿਉਂਕਿ ਜ਼ਿਆਦਾ ਹੈ, ਇਸ ਲਈ ਇਹਨੂੰ 5ਵੀਂ ਤੋਂ ਬਾਅਦ ਸਿੱਧਾ 10ਵੀਂ ਚ ਐਡਮਿਸ਼ਨ ਦੇ ਰਹੇ ਨੇ। ਹੁਣ ਇਹ 10ਵੀਂ ਦੇ ਪੇਪਰ ਦੇਗਾ। ਅੱਛਾ ਇਹਦੇ ਵੀ ਘਰ ਦੇ ਵਿੱਚ ਇਹੀ ਚਵਲ ਮਾਰੀ ਹੈ ਕਿ 10ਵੀਂ ਕਰ ਲਾ, ਬਾਅਦ ਚ ਮਜ਼ੇ ਬਹੁਤ ਨੇ। ਤਾਇਆ ਇਦਾਂ ਦਾ ਕੁਝ ਨਹੀਂ ਹੈ, ਟੀਚਰਸ ਉਹਦੇ ਕਹਿੰਦੇ ਨੇ। ਟੀਚਰ ਨੇ ਵੀ ਉਹਨੂੰ ਕਹਿਤਾ ਹੈ ਕਿ 10ਵੀਂ ਤੋਂ ਬਾਅਦ ਮਜ਼ੇ ਹੈ। ਨਹੀਂ ਤਾਇਆ ਉਹ ਮੈਨੂੰ ਤੇ ਪਾਪਾ ਨੇ ਕਿਹਾ 10ਵੀਂ ਕਰ ਲੈ ਤੇ ਬਹੁਤ ਮਜ਼ੇ ਆ। ਮੈਂ ਕਿਹਾ ਜਿਹੜੀ ਮਜ਼ਾ ਨਹੀਂ ਮਿਲਿਆ, ਕਹਿੰਦੇ +1 ਕਰ ਲਿਆ। ਮੈਂ ਕਰ ਲਿਆ। ਮੈਂ ਕਿਹਾ ਜਿਹੜੀ ਮਜ਼ਾ, ਕਹਿੰਦੇ +2 ਤੇ ਕਰ ਵੇਖੀ ਮਜ਼ਾ ਹੀ ਮਜ਼ਾ। ਮੈਂ +2 ਕੀਤੀ ਤੇ ਫਿਰ ਮੈਂ ਕਾਲਜ ਗਿਆ। ਮੈਂ ਕਿਹਾ ਜਿਹੜੀ ਮਜ਼ਾ, ਕਹਿੰਦੇ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਉਹ ਵੀ ਕਰ ਲਈ। ਫਿਰ ਕਹਿੰਦੇ, ਮੈਂ ਕਿਹਾ ਜਿਹੜੀ ਮਜ਼ਾ, ਫਿਰ ਇਹਨਾਂ ਨੇ ਹੋਰ PG ਕਰਾਤੀ। PG ਨੂੰ ਪੋਸਟ ਗ੍ਰੈਜੂਏਸ਼ਨ ਕਿ ਤੂੰ ਆਪ 12ਵੀਂ ਫੇਲ ਲੈਣਾ। ਮੈਂ ਪੋਸਟ ਗ੍ਰੈਜੂਏਟ ਹਾਂ। ਚਲ ਕਿੰਨਾ ਝੂਠਾ ਕਿਸਮ ਦਾ ਤਾਇਆ। ਪੜੀ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਤੋਂ, ਮੈਨੂੰ ਪਤਾ ਕੋਈ ਓਪਨ ਯੂਨੀਵਰਸਿਟੀ ਤੋਂ ਨਹੀਂ ਪੜੀ ਮੈਂ। ਗਾਈਡਾਂ ਖੋਲ ਕੇ ਪੇਪਰ ਦਿੰਦੇ ਆ, ਗੱਲਾਂ ਕਰਦੀ ਆ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਤੂੰ ਸਟੱਡੀ ਕੀ ਕੀਤੀ ਹੈ ਮੈਨੂੰ ਇਹ ਦੱਸ। ਤਾਇਆ ਮੈਂ ਮਾਸ ਕਮਿਊਨੀਕੇਸ਼ਨ ਤੇ ਜਰਨਲਿਜ਼ਮ ਦੇ ਵਿੱਚ ਮਾਸਟਰਸ ਕੀਤੀ ਹੈ। ਅੱਛਾ ਹਾਂ। ਓਕੇ ਚੱਲ ਮੈਨੂੰ ਡਿਫਰੈਂਟ ਦੱਸ। ਕੀ ਇੰਟਰਪਰਸਨਲ ਕਮਿਊਨੀਕੇਸ਼ਨ ਤੇ ਇੰਟਰਪਰਸਨਲ ਕਲਾਸ ਲਗਾ ਲਿਆ ਆਪਾਂ। ਇੰਟਰਪਰਸਨਲ ਤੇ ਇੰਟਰਪਰਸਨਲ ਦੀ ਮੈਂ ਕੀਤੀ ਹੈ, ਸਾਰਿਆਂ ਨੇ ਨਹੀਂ ਕੀਤੀ। ਤੂੰ ਦੱਸ ਇੰਟਰ ਤੇ ਇੰਟਰ ਚ ਫਰਕ ਕੀ ਹੁੰਦਾ? ਇੰਟਰ ਜਿਹੜੀ ਇੰਟਰਨਲ ਹੋਵੇ, ਅੱਛਾ ਤੇ ਜਿਹੜੀ ਆਪਣੇ ਆਪ ਦੇ ਨਾਲ, ਜਿਹੜੀਆਂ ਗੱਲਾਂ ਆਪਾਂ ਕਈ ਵਾਰ ਬੋਲ ਕੇ ਨਹੀਂ ਕਹਿੰਦੇ ਪਰ ਆਪਣੇ ਆਪ ਦੇ ਨਾਲ ਗੱਲਬਾਤ ਕਰਦੇ ਆ, ਉਹਨੂੰ ਇੰਟਰ ਕਹਿੰਦੇ ਆ। ਤੇ ਇੰਟਰਾ ਕੀ ਹੁੰਦਾ? ਮੈਂ ਹੁਣ ਸਾਰੀਆਂ ਗੱਲਾਂ ਤੈਨੂੰ ਇੱਥੇ ਦੱਸਣ ਲੱਗ ਜਾ। ਭਾਈ ਤੈਨੂੰ ਮੈਂ ਸਮਝਾਣਾ ਮੈਂ ਦੇਖਿਆ ਜਾਂਦੀ, ਤੈਨੂੰ ਪਤਾ ਕਿ ਨਹੀਂ। ਹਾਂ ਚਲ ਸੱਚੀ ਕਸਮ ਨਾਲ, ਮਾਈਕ ਦੀ ਕਸਮ। ਪਤਾ ਪੁੱਛਾ ਹੈ ਨਹੀਂ ਤਾਇਆ, ਮਾਈਕ ਦੀ ਕਸਮ। ਮਾਈਕ ਨੇ ਕਿਹੜਾ ਮਰ ਜਾਣਾ, ਉਹਦੇ ਪਹਿਲਾਂ ਹੀ ਅਮਰ ਹੈ। ਤਾਇਆ ਰੋਜ਼ੀ ਰੋਟੀ ਹੈ ਆਪਣੀ। ਚੱਲ ਭਾਵੁਕ ਨਾ ਕਰੀ ਮੈਨੂੰ ਇਸ ਗੱਲ ਤੇ। ਇੱਕ ਖੰਗਾਰ ਖਿੱਚ ਲਈ ਅੰਦਰ। ਤਾਇਆ ਮੈਂ ਰੋ ਰਹੀ ਸੀ। ਅੱਛਾ ਤੇ ਕਿਤਾ ਨਾ, ਮੈਨੂੰ ਲੱਗਾ ਕਿ ਰੇਸ਼ਾ। ਤਾਇਆ ਚੱਲ ਤੂੰ ਕਲਾਸ ਬਾਅਦ ਚ ਲਗਾਈ। ਗੁਨਗੁਨੇ ਪਾਣੀ ਚ ਤੁਲਸੀ ਦਾ ਅਰਕ ਪਾ ਕੇ ਨਾ ਉਹਨੂੰ ਪੀਆ ਕੇ ਤੈਨੂੰ ਰੇਸ਼ਾ ਹੋਇਆ। ਤਾਇਆ ਤੂੰ ਸਵੇਰੇ ਉੱਠ ਕੇ ਕੀ ਖਾਣਾ? ਮੈਂ ਸਵੇਰੇ ਉੱਠ ਕੇ ਨਾ ਪਹਿਲਾਂ ਖਾਂਦਾ ਨਹੀਂ। ਕਾਂ ਦਾ ਸੂਪ ਪੀਣਾ। ਨਹੀਂ ਸਵੇਰੇ ਉੱਠ ਕੇ ਖਾਂਦਾ ਨਹੀਂ ਬੰਦਾ, ਪਹਿਲਾਂ ਯੂ ਨੋ ਉਸ ਤੋਂ ਬਾਅਦ ਅੱਗੇ ਤੇ ਉਸ ਤੋਂ ਬਾਅਦ ਫਿਰ ਮੈਂ ਨਾ ਗੁਨਗੁਨੇ ਪਾਣੀ ਵਿੱਚ ਹਨੀ ਤੇ ਥੋੜਾ ਕਿ ਸ਼ਿਕਾਕਾਈ। ਸ਼ਿਕਾਕਾਈ ਖਾਈਦਾ? ਨਹੀਂ ਮੈਂ ਪੀਣ ਦੀ ਗੱਲ ਕਰ ਰਿਹਾ। ਸ਼ਿਕਾਕਾਈ ਵਾਲਾਂ ਚ ਲਾਈਦਾ? ਨਹੀਂ ਮੇਰੇ ਗਲੇ ਚ ਵਾਲ ਹੈਗੇ ਨਾ, ਉਹਨਾਂ ਵਾਸਤੇ। ਹਾਏ ਉਹ ਗਏ ਸੀ ਮੇਰੇ, ਮੈਂ ਹੇਅਰ ਟ੍ਰਾਂਸਪਲਾਂਟ ਕਰਾਂਗੇ, ਦਵਾਈ ਉਹਦੇ ਪੁੱਠੀ ਦੇਤੀ, ਸ਼ੇਪ ਤੇ ਆਈ ਨਹੀਂ, ਗਲੇ ਚ ਆ ਗਏ। ਗਾਣਾ ਲਾ। ਵੈਸੇ ਇੱਕ ਗੱਲ ਦੱਸ ਰਾਜ ਦੀ ਮੈਨੂੰ, ਹਰ ਜਗ੍ਹਾ ਚ ਸ਼ਿਕਾਕਾਈ ਕਿਉਂ ਵਾਰ ਦਿੰਦਾ ਹੁੰਦਾ? ਦੱਸੀ ਨਾ ਕਿਸੇ ਨੂੰ। ਹਾਂ ਜੋ ਕਾਰਨ ਹੈ ਕੀ? ਪਹਿਲੀ ਗੱਲ ਬੇਟਾ ਹੈਗੀ ਇਨਸਟੈਂਟ ਸਾਇੰਸ। It's ancient science. हाँ मेरे दिमाग की इंस्टेंट आई ना गल में कह रहा मेरी इंस्टेंट ही है। शिकाकाई ना मेरे दिल के क्यों करीब है। मेरी पहले जिंदगी के पहले साल तो 12 साल अगे बढ़ा 13 साल बनते हैं। 13वें तो 2 अगे बढ़ो 15 बनते हैं। साढ़े को 15 साल च मेरी पहली गर्लफ्रेंड नाम शिका सीगा। शिका ते शिकाकाई च फर्क हुंदा है? नहीं कोई फर्क नहीं हुंदा। मैं हमेशा एक नगाह देखिया ओनू, ठीक है ना। ਤੇ ਉਹ ਜਦੋਂ ਸ਼ਿਕਾ ਕੋਈ ਕਹਿੰਦਾ ਨਾ ਮੈਨੂੰ ਸ਼ਿਕਾ ਯਾਦ ਆ ਜਾਂਦੀ ਸੀਗੀ। ਅੱਛਾ। ਤੇ ਇਹ ਸ਼ਿਕਾਕਾਈ ਜਿਹੜੀ ਹੈ ਨਾ, ਇਹ ਨਾ ਬਹੁਤ ਅੱਛੀ ਜੜੀ ਬੂਟੀ ਹੈ। ਅੱਛਾ। ਮਤਲਬ ਫੋਰ ਐਗਜ਼ਾਮਪਲ ਤੁਹਾਨੂੰ ਕੋਈ ਵੀ ਬਿਮਾਰੀ ਹੈ ਨਾ, ਸ਼ਿਕਾਕਾਈ ਖਾ ਲਓ। ਤਾਂ ਸ਼ਿਕਾਕਾਈ ਵਾਲਾਂ ਲਈ ਹੁੰਦੀ ਹੈ। ਹਾਂ। ਤੇ ਘਨੇ ਬਾਲ ਬਣਾਉਣੇ ਕੇ ਲਈ ਸ਼ਿਕਾਕਾਈ ਵਰਤੀ ਜਾਂਦੀ ਹੈ। ਅੱਛਾ। ਘਨੇ ਬਾਲ ਬਣਾਉਣ ਲਈ ਸ਼ਿਕਾਕਾਈ ਜੇ ਵਰਤੀ ਜਾਂਦੀ ਹੈ। ਤੇ ਘਨੇ ਬਾਲ ਕਿੱਦਾਂ? ਪਹਿਲੇ ਸਮਿਆਂ ਦੇ ਵਿੱਚ ਨਾ ਸ਼ੈਂਪੂ ਸ਼ੂੰਪੂਆ ਸਾਬਣ ਸੁਬਣ ਇੰਨੇ ਜ਼ਿਆਦਾ ਲੋਕਾਂ ਦੇ ਵਿੱਚ ਫੇਮਸ ਨਹੀਂ ਸੀ, ਤੇ ਜਿਹੜੀਆਂ ਬੀਬੀਆਂ ਨੇ ਉਹ ਸ਼ਿਕਾਕਾਈ ਦਾ ਜਿਹੜਾ ਪਾਣੀ ਹੁੰਦਾ ਹੈ, ਮਤਲਬ ਰਾਤ ਨੂੰ ਸ਼ਿਕਾਕਾਈ ਭਿਓ ਦੋ ਤੇ ਉਸ ਤੋਂ ਬਾਅਦ ਉਹ ਜਿਹੜਾ ਪਾਣੀ ਹੈ ਉਹ ਕਿਉਂਕਿ ਝੱਗ ਵਾਲਾ ਬਣ ਜਾਂਦਾ ਹੈ। ਮੈਂ ਤੇਰੀ ਸਾਰੀ ਗੱਲ ਸਮਝ ਲਈ। ਉਹਦੇ ਨਾਲ ਵਾਲ ਧੋਂਦੀਆਂ ਸੀ। ਉਹਨੇ ਗੱਲ ਦਾ ਜਵਾਬ ਦੇ। ਹਾਂ ਐਲੋਵੇਰਾ ਹੁੰਦੀ ਹੈ। ਐਲੋਵੇਰਾ ਹਾਂ ਖਵਾਰ ਕਿੱਥੇ ਲਗਾਈ ਦੀ ਉਹ? ਸਿਰ ਚ ਮੂੰਹ ਤੇ ਖਾ ਵੀ ਸਕਦੇ ਆ। ਤੇ ਉਹਦਾ ਜੂਸ ਕਿਉਂ ਪੀਂਦੇ ਹੋ ਫਿਰ? ਜੇ ਉਹਦਾ ਜੂਸ ਪੀ ਸਕਦੇ ਹੋ ਤਾਂ ਸ਼ਿਕਾਕਾਈ ਦਾ ਜੂਸ ਕਿਉਂ ਨਹੀਂ ਪੀ ਸਕਦੇ? ਪੁੱਛਦਾ ਹੈ
ਭਾਰਤ ਕੋਈ ਨਹੀਂ ਪੁੱਛ ਰਿਹਾ, ਤੂੰ ਹੀ ਪੁੱਛ ਰਿਹਾ। ਵਾਹਿਆਤ ਸਵਾਲ। ਮੈਂ ਭਾਰਤ ਆ ਤੇ ਜਿਹੜਾ ਉਹ ਬੋਲਦਾ ਹੈਗਾ ਉਹ ਵੀ ਤਾਂ ਵਾਹਿਆਤ ਹੀ ਹੈ। ਸੋ ਜਿਵੇਂ ਕਿ ਮੇਰੇ ਦੋਸਤੋ, ਮੇਰੇ ਪਿਆਰੇ ਮਨਮੋਹਣਿਓ, ਤੁਹਾਨੂੰ ਪਤਾ ਹੀ ਕਿ ਮੇਰੇ ਕੋਲ ਗਿਆਨ ਦਾ ਸਾਗਰ ਹੈ। ਉਹ ਸਾਗਰ ਚ ਰੋਜ਼ ਇੱਕ ਬਾਲਟੀ ਮੈਂ ਤੁਹਾਨੂੰ ਸ਼ੇਅਰ ਕਰ ਜਾਂਦਾ ਵਾ। ਚਲੋ ਕੋਈ ਗੱਲ, ਥੈਂਕ ਯੂ ਨਾ ਕਹਿਣਾ, ਮੇਰਾ ਫਰਜ਼ ਬਣਦਾ। ਤੁਸੀਂ ਮੇਰੇ ਬੱਚੇ ਹੋ। ਰੇਡੀਓ ਜਿਹੜਾ ਸੁਣ ਰਹੇ ਤੁਸੀਂ ਹੋਗਾ ਪੰਜਾਬੀ ਰੇਡੀਓ USA। ਮੈਂ ਤਾਇਆ ਸ਼ੌਂਕੀ ਤੁਹਾਡੇ ਨਾਲ ਆ। ਹਰਮਨ ਮੇਰੇ ਨਾਲ ਆ, ਜਿਹਦੀ ਨੌਲੇਜ ਵਿੱਚ ਮੈਂ ਇਜ਼ਾਫਾ ਕਰ ਰਿਹਾ ਕਾਫੀ। ਹੌਲੀ ਹੌਲੀ ਕੁੜੀ ਸਿੱਖ ਜਾਏਗੀ। ਹਜੇ ਇਹਨੂੰ ਅੱਜ ਮੈਂ ਦੱਸਿਆ ਕਿ ਇੰਟਰ ਤੇ ਇੰਟਰਾ 'ਚ ਫਰਕ ਕੀ ਹੁੰਦਾ। ਤੂੰ ਇਹ ਕਰਦਾ ਆ, ਇੱਥੇ ਕਲਾਸਾਂ ਹੀ ਲਾ ਲਿਆ ਕਰ, ਇੱਕ ਵੱਖਰਾ ਤੈਨੂੰ ਸਮਾਂ ਦਿੰਨੇ ਆ ਅਸੀਂ। ਇੱਥੇ ਆ ਕੇ ਸਾਇੰਸ ਦੀਆਂ, ਜੀਓਗ੍ਰਾਫੀ ਦੀਆਂ, ਮਾਸ ਕਮਿਊਨੀਕੇਸ਼ਨ ਦੀਆਂ, ਕੰਪਿਊਟਰ ਦੀਆਂ, IT ਦੀਆਂ ਕਲਾਸਾਂ ਲਾਈਆਂ। ਤੁਸੀਂ, ਮੈਂ ਕਹਿੰਦਾ ਵਾ ਮੈਨੂੰ ਤੁਸੀਂ 1 ਮਹੀਨਾ ਦਿਓ, ਮੈਂ ਬੱਚਿਆਂ ਨੂੰ MBBS ਕਰਾ ਦਾਂਗਾ। ਅਸੀਂ ਆਪਣਾ ਰੇਡੀਓ ਨਹੀਂ ਬੰਦ ਕਰਾਉਣਾ। 1 ਮਹੀਨੇ 'ਚ MBBS ਸ਼ਰਤੀ ਆ। ਹਾਂ ਤੂੰ ਰਹਿਣ ਦੇ ਤਾਇਆ, ਵੇਖੀ ਜਾ ਤੂੰ। ਮੈਂ ਕਹਿੰਦਾ ਵਾ ਬੱਚੇ MBBS ਬਣਨਗੇ। ਤਾਇਆ ਸਾਨੂੰ ਨਹੀਂ ਲੋੜ। ਮੈਂ ਕਹਿੰਦਾ ਸੜਕਾਂ 'ਚ ਖੜੇ ਹੋ, ਆਪਰੇਸ਼ਨ ਕਰ ਦੇਣਗੇ। ਚੱਲ ਚੱਲੀਏ, ਭਾਵੁਕ ਨਾ ਹੋਇਆ ਕਰ। ਅੱਛਾ ਜਾਣਦੇ ਟਾਈਮ। ਹਾਂ ਐਦਾਂ ਜੀ, ਮੈਂ ਕੱਲ ਗਿਆਨ ਦੁਬਾਰਾ ਲੈ ਕੇ ਆਵਾਂਗਾ। ਤਦ ਤੱਕ ਆਪਦਾ ਖਿਆਲ ਰੱਖੋ, ਜ਼ਿੰਦਗੀ ਦਾ ਖਿਆਲ ਰੱਖੋ, ਸ਼ਾਹ ਉੱਚੇ ਉੱਚੇ ਲਓ, ਕਿਉਂਕਿ ਜਿਹੜਾ ਕਟਕ ਕੇ ਆਏ ਤਾਂ ਤੁਹਾਡਾ ਪਟਾਕਾ ਵੀ ਪੈ ਸਕਦਾ ਹੈ। ਠੀਕ ਹੈ, ਮੈਂ ਤੇ ਅਮਰ ਹੈਗਾ ਹੀ ਆ। ਤੁਸੀਂ ਆਪਦਾ ਖਿਆਲ ਰੱਖੋ। ਲਵ ਯੂ ਮਿਸ ਮੀ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA।